ਪੰਜਾਬੀ ਰੇਡੀਓ US ਸੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਵਰਦੀ ਕਲੋਵਸ, ਮਾਦਰ ਸਿੰਘ ਗਿੱਲ ਪੋਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਗੁਰਦਾਵਰ ਸਿੰਘ, ਮਨਜੀਤ ਕੌਰ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜੀ, ਜੋ ਭਾਰਤ ਪਾਕਿਸਤਾਨ ਦਾ ਚੱਲ ਰਿਹਾ ਆ, ਰੌਲਾ ਗੋਲਾ ਬਹੁਤ ਜ਼ਿਆਦਾ ਹੋ ਗਿਆ ਹੁਣ ਤੇ ਹੁਣ ਪਾਕਿਸਤਾਨ ਨੂੰ ਜਾਂਦਾ ਹੋਇਆ ਭਾਰਤ ਪਾਣੀ ਰੋਕੇਗਾ। ਜੀ ਐਕਚੁਅਲੀ ਜਿਹੜਾ ਅੱਜ ਪੁਲਵਾਮਾ ਜਿਹੜਾ ਦਹਿਸ਼ਤੀ ਹਮਲਾ, ਉਸ ਤੋਂ ਬਾਅਦ ਹੁਣ ਇਹ ਭਾਰਤ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜਾ ਸਿੰਧ ਜਲ ਸੰਧੀ ਆ, ਇਹਦੇ ਤਹਿਤ ਆਪਣੇ ਹਿੱਸੇ ਦੇ ਪਾਣੀਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਔਰ ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਜਿਹੜਾ ਸੀਗਾ ਜੀ ਮੋਸਟ ਫੇਵਰੇਟ ਨੇਸ਼ਨ ਦਾ ਦਰਜਾ ਉਹ ਵਾਪਸ ਲਿਆ ਸੀਗਾ। ਪਾਕਿਸਤਾਨ ਤੋਂ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਉੱਤੇ ਡਿਊਟੀ ਵਧਾ ਕੇ 200% ਕਰਤੀ। ਇਹਦੇ ਨਾਲ ਬਿਜ਼ਨਸ ਜਿਹੜਾ ਜੀ ਉੱਤੇ ਬਹੁਤ ਵੱਡਾ ਅਸਰ ਪਿਆ। ਸਿਰਫ ਪਾਕਿਸਤਾਨ ਦੇ ਉੱਤੇ ਨਹੀਂ, ਭਾਰਤ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਜੀ ਇਹਦਾ ਪਿਆ। ਜਿਹੜੇ ਜਲ ਸਰੋਤਾਂ ਬਾਰੇ ਮੰਤਰੀ ਆ ਨਿਤਿਨ ਗਡਕਰੀ, ਉਹਨੇ ਇਹ ਗੱਲ ਜਿਹੜੀ ਸਰਕਾਰ ਦੇ ਫੈਸਲੇ ਦੀ ਦੱਸੀ ਆ ਔਰ ਇਹ ਕਿਹਾ ਕਿ ਇਸ ਫੈਸਲੇ ਨੂੰ ਲਾਗੂ ਕਰਨ ਲਈ 6 ਸਾਲ ਦਾ ਸਮਾਂ ਲੱਗ ਜੂਗਾ, ਕਿਉਂਕਿ ਪਾਣੀ ਜਾਣ ਤੋਂ ਰੋਕਣ ਲਈ ਘੱਟੋ ਘੱਟ 100 ਮੀਟਰ ਉੱਚੇ ਬੰਨ੍ਹ ਮਾਰਨੇ ਜਿਹੜਾ ਜੀ ਉਹ ਪੈਣੇ ਨੇ। ਅਧਿਕਾਰੀਆਂ ਨੇ ਵੀ ਕਿਹਾ ਕਿ ਇਹ ਫੈਸਲਾ ਸੰਧੀ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਜਿਹੜੀ ਉਹ ਨਹੀਂ ਆ। ਇੱਕ ਹੋਰ ਅਧਿਕਾਰੀ ਨੇ ਇਹ ਗੱਲ ਕਹੀ ਕਿ ਇਹ ਫੈਸਲਾ 2 ਮਹੀਨੇ ਪਹਿਲਾਂ ਜਿਹੜਾ ਜੀ ਉਹ ਲਿਆ ਗਿਆ ਸੀਗਾ। 2 ਮਹੀਨੇ ਪਹਿਲਾਂ ਲਿਆ ਗਿਆ ਸੀ ਤੇ ਕਿ ਇਹਦਾ ਪੁਲਵਾਮਾ ਦੇ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ ਇਹਦੇ ਨਾਲ ਕੋਈ ਜਿਹੜਾ ਜੀ ਉਹ ਸੰਬੰਧ ਨਹੀਂ ਗਾ। ਦੂਜੇ ਪਾਸੇ ਇਸ ਹਮਲੇ ਤੋਂ ਬਾਅਦ ਅੱਤਵਾਦੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਨੱਥ ਪਾਉਣ ਦੇ ਉੱਤੇ, ਕਿਉਂਕਿ ਇੰਟਰਨੈਸ਼ਨਲ ਦਬਾਅ ਜਿਹੜਾ ਜੀ ਉਹ ਵਧ ਗਿਆ ਤੇ ਪਾਕਿਸਤਾਨ ਨੇ 2008 ਦੇ ਮੁੰਬਈ ਹਮਲੇ ਦੇ ਮੁੱਖ ਸੂਤਰਧਾਰ ਹਾਫਿਜ਼ ਸਈਦ ਦੀ ਅਗਵਾਈ ਵਾਲੀ ਜਮਾਤ ਦਾਵਾ ਤੇ ਇਹਦੇ ਖਰਾਇਤੀ ਵਿੰਗ ਜਿਹੜਾ ਫਲਾਏ ਇਨਸਾਨੀਅਤ ਫਾਊਂਡੇਸ਼ਨ ਦੇ ਉੱਤੇ ਪਾਬੰਦੀ ਲਾਤੀ ਹੈ। ਜਿਹੜਾ ਪਾਕਿਸਤਾਨ ਦਾ ਗ੍ਰਹਿ ਮੰਤਰਾਲਾ, ਉਹਨੇ ਇਹ ਗੱਲ ਕਹੀ ਹੈ ਕਿ ਇਹਨਾਂ ਗਰੁੱਪਾਂ ਦੇ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਦੇ ਜਿਹੜੇ ਦੀ ਅਗਵਾਈ ਦੇ ਵਿੱਚ ਉਹਦੇ ਘਰ ਹੋਈ ਜਿਹੜੀ ਕੌਮੀ ਸੁਰੱਖਿਆ ਦੀ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਜਿਹੜਾ ਦੀ ਉਹ ਲਿਆ ਗਿਆ। ਔਰ ਮੀਟਿੰਗ ਦੇ ਵਿੱਚ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਖਿਲਾਫ ਕਾਰਵਾਈ ਦੇ ਵਿੱਚ ਤੇਜ਼ੀ ਲਿਆਉਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ ਜੀ। ਇਹ ਕੁਝ ਨਵੀਆਂ ਡਿਵੈਲਪਮੈਂਟ ਜਿਹੜੀਆਂ ਜੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਉਹ ਇਹ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਬਾਦਲਾਂ ਦੀ, ਤੇ ਲੱਗਦਾ ਕਿ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ। ਇੱਕ ਤਾਂ ਜਿਹੜੀ ਐਪਲੀਕੇਸ਼ਨ ਪਾਈ ਹੋਈ ਆ ਸਾਬਕਾ DGP ਸਮੇਧ ਸੈਣੀ ਹੋਰਾਂ ਨੇ ਜਿਹੜੀ ਹਾਈ ਕੋਰਟ ਦੇ ਵਿੱਚ ਕਿ ਉਹਨਾਂ ਨੂੰ ਅਰੈਸਟ ਕਰਨ ਤੋਂ ਪਹਿਲਾਂ 1 ਹਫ਼ਤੇ ਦਾ ਨੋਟਿਸ ਦਿੱਤਾ ਜਾਵੇ। ਔਰ ਇਹ ਜਿਹੜੀ ਐਪਲੀਕੇਸ਼ਨ ਹੈ ਇਹਦੇ ਉੱਤੇ ਸੁਣਵਾਈ ਹੋਣੀ ਹੈ ਜੀ 27 ਜਿਹੜਾ ਦੀ ਫਰਵਰੀ ਨੂੰ। 27 ਫਰਵਰੀ ਨੂੰ ਸੁਣਵਾਈ ਜਿਹੜੀ ਉਹ ਹੋਣੀ ਆ ਤੇ ਇਦੋਂ ਪਹਿਲਾਂ ਜਿਹੜਾ ਉਹ ਇੱਕ ਨੋਟਿਸ ਜਾਰੀ ਕੀਤਾ ਗਿਆ ਸਾਬਕਾ DGP ਸਮੇਧ ਸੈਣੀ ਹੋਰਾਂ ਨੂੰ, ਜਿਹੜੀ SIT ਬਣੀ ਹੈ ਉਹਦੇ ਵੱਲੋਂ, ਔਰ ਉਹਨੂੰ ਤਲਬ ਕੀਤਾ ਗਿਆ 25 ਫਰਵਰੀ ਨੂੰ ਇਸ ਜਿਹੜਾ ਸਾਬਕਾ ਅਧਿਕਾਰੀ ਆ ਉਹਨੂੰ IPS ਆਫਿਸਰ ਪ੍ਰਬੋਧ ਕੁਮਾਰ ਹੋਰਾਂ ਦੀ ਅਗਵਾਈ ਵਾਲੀ ਟੀਮ ਦੇ ਮੂਹਰੇ ਪੇਸ਼ ਹੋਣ ਦੇ ਵਾਸਤੇ ਆਖਿਆ ਗਿਆ। ਪਿੰਡ ਬਰਗਾੜੀ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ 14 ਅਕਤੂਬਰ 15 ਨੂੰ ਜਿਹੜਾ ਕੋਟਕਪੂਰਾ ਦੇ ਵਿੱਚ ਰੋਸ ਪ੍ਰਦਰਸ਼ਨ ਹੋਇਆ ਸੀ, ਜਿਹੜੀ ਪੁਲਿਸ ਦੇ ਵੱਲੋਂ ਗੋਲੀ ਤੇ ਲਾਠੀ ਚਾਰਜ ਜਿਹੜੀ ਕੀਤੀ ਗਈ ਸੀ, ਜਿਹਦੇ ਵਿੱਚ 2 ਮੌਤਾਂ ਜਿਹੜੀਆਂ ਉਹ ਹੋਈਆਂ ਸੀਗੀਆਂ। ਇਸੇ ਸੰਦਰਭ ਦੇ ਵਿੱਚ ਸਾਬਕਾ SSP ਚਰਨਜੀਤ ਸ਼ਰਮਾ ਤੇ ਮੌਜੂਦਾ IG ਪਰਮਰਾਜ ਸਿੰਘ ਉਮਰਾ ਨੰਗਲ ਨੂੰ ਜਿਹੜਾ ਜੀ ਉਹ ਅਰੈਸਟ ਕੀਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਕੁਛ ਜਿਹੜਾ ਇਹ ਸੰਮਨ ਸੀਗਾ ਇਹ ਮੋੜਿਆ। ਕੁਛ ਜਿਹੜੀਆਂ ਰਿਪੋਰਟਾਂ ਨੇ ਇਹ ਦੱਸ ਰਹੀਆਂ ਨੇ ਸਮੇਧ ਸੈਣੀ ਹੋਰਾਂ ਨੇ ਇਹਦੇ ਵਿੱਚ ਕੋਈ ਟੈਕਨੀਕਲ ਜਿਹੜਾ ਜੀ ਉਹ ਐਰਰ ਹੈ। ਔਰ ਇਹ ਕਿਹਾ ਜਾ ਰਿਹਾ ਇਹ ਸੰਮਨ ਜਿਹੜਾ ਦੁਬਾਰਾ ਮੁੜ ਕੇ ਫਿਰ 1 ਅੱਧੇ ਦਿਨ ਦੇ ਵਿੱਚ ਜਿਹੜਾ ਉਹ ਭੇਜਿਆ ਜਾ ਸਕਦਾ ਸਮੇਧ ਸੈਣੀ ਹੋਰਾਂ ਨੂੰ। ਸਮੇਧ ਸੈਣੀ ਹੋਰੀ ਹਮੇਸ਼ਾ ਵਾਦਾਂ ਦੇ ਵਿੱਚ ਔਰ ਚਰਚਾ ਦੇ ਵਿੱਚ ਜਿਹੜੇ ਆ ਜੀ ਉਹ ਰਹੇ ਆ ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਦੌਰਾਨ ਵੀ। ਉੱਧਰ
ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ, ਬਿਨਾਂ ਕਿਸੇ ਸੱਦੇ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹ ਪੁਰਾਣਾ ਜਿਹੜਾ ਪੈਂਤੜਾ ਸੀਗਾ 80ਵੇਂ ਵਾਲਾ ਉਹ ਮੁੜ ਕੇ ਵਰਤਣ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਦੇ ਵਿੱਚ ਜਾ ਕੇ ਪ੍ਰੈਸ ਸੱਦ ਲਈ, ਪ੍ਰੈਸ ਦੇ ਮੂਹਰੇ ਪੇਸ਼ ਹੋ ਕੇ ਕਹਿੰਦੇ ਜੀ ਮੈਂ ਤਾਂ ਆਹ ਬੈਗ ਆਪਣਾ ਲੈ ਆਇਆ, ਇਹਦੇ 'ਚ ਮੇਰੇ ਕੱਪੜੇ ਪਾਏ ਹੋਏ ਆ ਤੇ ਜਿਹੜਾ ਸਰਕਾਰ ਨੇ ਮੈਨੂੰ ਹੁਣ ਜਦੋਂ ਗ੍ਰਿਫਤਾਰ ਕਰਨਾ ਕਰ ਲਵੇ। ਕਹਿੰਦੇ ਮੈਂ DGP ਸਾਹਿਬ ਨੂੰ ਫੋਨ ਕਰਤਾ, DGP ਸਾਹਿਬ ਨੂੰ ਕੀ ਕਿਹਾ ਅੱਗੋਂ ਇਹ ਨਹੀਂ ਦੱਸਿਆ ਉਹਨਾਂ ਨੇ। ਇਸ ਮਾਮਲੇ ਨੂੰ ਜਿਹੜਾ ਜੀ ਉਹ ਲੁਕੋ ਕੇ ਉਹਨਾਂ ਨੇ ਰੱਖ ਛੱਡਿਆ। ਨਹੀਂ ਬਸ ਮੈਂ ਤਾਂ ਇਹ ਕਿਹਾ ਸੀ ਵੀ ਜਦੋਂ ਮੈਨੂੰ ਸੱਦੋਗੇ ਮੈਂ ਆ ਜਾਊਂਗਾ। ਤਾਂ ਇਹ ਵੀ ਪੁੱਛਿਆ ਗਿਆ ਕਿ ਹੁਣ ਕਿੰਨੇ ਦਿਨ ਰਹੋਗੇ ਚੰਡੀਗੜ੍ਹ ਦੇ ਵਿੱਚ, ਕਿੰਨੇ ਦਿਨਾਂ ਦਾ ਅਲਟੀਮੇਟਮ ਹੈ। ਉਹ ਕਹਿੰਦੇ ਅਲਟੀਮੇਟਮ ਨਹੀਂ ਮੈਂ ਕੋਈ ਵੀ ਦਿੱਤਾ, ਮੈਂ ਤਾਂ ਕੱਲ੍ਹ ਤੱਕ ਇੱਥੇ ਆ, ਜੇ ਮੈਨੂੰ ਗ੍ਰਿਫਤਾਰ ਕਰਨਾ ਤਾਂ ਜਿਹੜਾ ਜੀ ਉਹ ਕਰ ਲਓ। ਇੱਦਾਂ ਗ੍ਰਿਫਤਾਰ ਕਿਵੇਂ ਕੀਤਾ ਜਾਊਗਾ ਜੀ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਪਹਿਲਾਂ ਸੰਮਣ ਹੋਏ ਸੀਗੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਉਹਦੇ 'ਚ ਪੁੱਛਗਿੱਛ ਹੋਈ ਆ, ਦੁਬਾਰਾ ਲੋੜ ਪਊਗੀ ਤੇ SIT ਪੁੱਛਗਿੱਛ ਕਰੂਗੀ। ਕਾਹਲੀ ਕਾਹਦੀ ਆ, ਹੌਲੀ ਹੌਲੀ ਆ ਲੈਣ ਦਿਓ ਉਸ ਪਾਸੇ ਵੱਲ ਨੂੰ ਜਿਹੜਾ ਜੀ। ਵੈਸੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਐਤਕੀ ਵਿਧਾਨ ਸਭਾ ਦੇ ਵਿੱਚ ਆਏ ਹੀ ਨਹੀਂ, ਉਹ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਤੁਰੇ ਫਿਰਦੇ ਆ। ਜਿਹੜੀ ਜਾਂਚ ਹੈ ਜੇ ਉਹਦੇ ਆਪਾਂ ਸਾਰੇ ਪਹਿਲੂ ਜਿਹੜੇ ਜੀ ਉਹ ਵੇਖੀਏ ਪਰਖੀਏ ਤੇ ਉਹਦੇ ਹਿਸਾਬ ਦੇ ਨਾਲ, ਕੱਲ ਵੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਜਿਹੜੇ ਛਾਪੇ ਪਏ ਨੇ ਉਹ ਕਿੱਥੇ ਪਏ ਆ। ਇਹ ਜਾਂਚ ਜਿਹੜੀ ਹੈ ਜੀ ਇਹ ਬਹੁਤੀ ਤਾਂ ਜਾ ਰਹੀ ਆ ਪ੍ਰਧਾਨ ਵਾਲੀ ਸਾਈਡ ਨੂੰ, ਜਿਹੜੇ ਉਦੋਂ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੀਗੇ। ਤੇ ਬਾਦਲ ਸਾਹਿਬ ਐਵੇਂ ਹੀ ਕੱਪੜੇ ਜਿਹੜਾ ਜੀ ਉਹ ਲੈ ਕੇ ਚੰਡੀਗੜ੍ਹ ਆ ਗਏ ਕਿ ਲਓ ਜੀ ਮੈਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਓ। ਕਿਉਂਕਿ ਇਹ ਨਾਟਕ ਅਸਲ ਦੇ ਵਿੱਚ ਚੱਲਦਾ ਰਿਹਾ ਪੁਰਾਣੇ ਸਮੇਂ ਦੇ ਉੱਤੇ। ਜਦੋਂ ਮਾੜਾ ਟਾਈਮ ਆਇਆ ਤੇ ਜਿਹੜਾ ਚੁੱਪ ਕਰਕੇ ਗ੍ਰਿਫਤਾਰੀ ਦਿੱਤੀ ਤੇ ਜਾ ਕੇ ਜਿਹੜੇ ਰੈਸਟ ਹਾਊਸ ਹੁੰਦੇ ਸੀ ਉਹਨਾਂ ਦੇ ਵਿੱਚ ਜਿਹੜਾ ਜੀ ਬਿਠਾ ਦਿੱਤੇ ਜਾਂਦੇ ਹੁੰਦੇ ਸੀਗੇ। ਤੁਸੀਂ ਪੁਰਾਣਾ ਸਾਰਾ ਪੰਜਾਬ ਦਾ ਇਤਿਹਾਸ ਪੜ੍ਹ ਲਓ, ਜਦੋਂ ਜਦੋਂ ਕੋਈ ਲੱਗਦਾ ਕਿ ਬਾਹਰ ਖਤਰਾ ਆ ਤੇ ਉਹ ਜਾ ਕੇ ਉੱਥੇ ਬਹਿ ਜਾਂਦੇ ਸੀ ਜੀ ਮੈਂ ਤਾਂ ਅਰੈਸਟ ਹੋ ਗਿਆ ਜੇਲ੍ਹ ਦੇ ਵਿੱਚ ਜਿਹੜਾ ਜੀ। ਤੋ ਇੱਕ ਕੱਛੂ ਆ ਜੀ ਉਹਦਾ ਇਹ ਸਟਾਈਲ ਆ, ਜਦੋਂ ਉਹਨੂੰ ਲੱਗਦਾ ਕੋਈ ਖਤਰਾ ਤੇ ਉਹ ਧੌਣ ਅੰਦਰ ਕਰ ਲੈਂਦਾ ਤੇ ਜਦੋਂ ਖਤਰਾ ਟਲ ਜਾਂਦਾ ਉਹ ਧੌਣ ਬਾਹਰ ਕੱਢ ਕੇ ਫੇਰ ਤੁਰਨਾ ਜਿਹੜਾ ਜੀ ਉਹ ਸ਼ੁਰੂ ਕਰ ਦਿੰਦਾ। ਇਹ ਉਹੋ ਜਿਹਾ ਜਿਹੜਾ ਸਟਾਈਲ ਹੈ। ਹੁਣ ਜਾਂਚ ਜਿਹੜੀ ਹੈ ਜੀ ਅੱਗੋਂ ਕਿਹੜੇ ਪਾਸੇ ਵੱਲ ਨੂੰ ਜਾਂਦੀ ਆ, ਕਿਉਂਕਿ ਜਿਹੜੀਆਂ ਪੁਲਿਸ ਨੇ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਗੋਲੀਆਂ ਚਲਾਈਆਂ ਉਹ ਰਾਈਫਲ ਅਜੇ ਮਿਲੀ ਨਹੀਂ। ਬੰਦੇ ਦਾ ਜ਼ਰੂਰ ਪਤਾ ਲੱਗ ਗਿਆ ਕਿ ਉਹ ਰਾਈਫਲ ਕਿਹਦੀ ਸੀ, ਉਹ ਪ੍ਰਧਾਨ ਹੋਣਾ ਦੇ ਆਸਮ ਖਾਸ ਹੈ ਜਿਹਦੀ ਇਹ ਰਾਈਫਲ ਸੀ ਜਿਹੜੀ ਲਿਆ ਕੇ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ। ਤਾਂ ਮੇਰਾ ਖਿਆਲ ਐਡੀ ਕਾਹਲੀ ਵੀ ਬਾਦਲ ਸਾਹਿਬ ਨੂੰ ਕਰਨ ਦੀ ਲੋੜ ਨਹੀਂ, ਕੱਪੜੇ ਕੁਪੜੇ ਹੋਰ ਸਵਾ ਲੈਣ, ਕਿਉਂਕਿ ਹੌਲੀ ਹੌਲੀ ਆਉਣੀ ਤਾਂ ਹੈਗੀ ਆ ਉਸ ਪਾਸੇ ਵੱਲ ਨੂੰ। ਪਰ ਤੁਸੀਂ ਧੱਕੇ ਦੇ ਨਾਲ ਕਿਵੇਂ ਜਾ ਕੇ ਕਹਿ ਸਕਦੇ ਹੋ ਪੁਲਿਸ ਨੂੰ ਵੀ ਮੈਨੂੰ ਤੁਸੀਂ ਅਰੈਸਟ ਕਰ ਲਓ। ਬਿਲਕੁਲ ਜੀ, ਪੁਰਾਣੀਆਂ ਗੱਲਾਂ ਦੇਖਦੇ ਆ, ਸਹਿਮਤੀ ਲੈਣ ਦੀ ਗੱਲ ਕਰਦੇ ਆ, ਪਰ ਇਸ ਵੇਲੇ ਸਾਰੀ ਬਾਜੀ ਇਹਨਾਂ ਦੀ ਪੁੱਠੀ ਪੈ ਰਹੀ ਆ। ਤੇ ਅੱਗੇ ਵਿਧਾਨ ਸਭਾ ਦੇ ਵਿੱਚ ਜੇ ਗੱਲ ਕਰੀਏ ਤਾਂ SGPC ਦੇ ਮਹਾਨਤਾਂ ਤੋਂ ਗੁਰਦੁਆਰਿਆਂ ਨੂੰ ਛਡਾਉਣ ਦੀ ਗੱਲ ਉੱਠੀ। ਚਲੀਏ, ਪੰਜਾਬ ਵਿਧਾਨ ਸਭਾ ਨੇ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਸਮੇਂ 99 ਸਾਲ ਪਹਿਲਾਂ ਸ਼ਹੀਦ ਹੋਏ ਸਿੱਖਾਂ ਨੂੰ ਜਿਹੜਾ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ। ਔਰ ਮੰਤਰੀਆਂ ਤੇ ਵਿਧਾਇਕਾਂ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਡਰਨ ਮਹੰਤਾਂ ਦੇ ਚੁੰਗਲ ਚੋਂ ਮੁਕਤ ਕਰਵਾਇਆ ਜਾਵੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਬ੍ਰਹਮਿੰਦਰਾ ਦੇ ਵੱਲੋਂ ਪੇਸ਼ ਕੀਤੇ ਗਏ ਮਤੇ ਦੀ ਹਮਾਇਤ ਕਰਦਿਆਂ ਹੋਇਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੇ ਖਿਲਾਫ ਤਿੱਖਾ ਹਮਲਾ ਕਰਦਿਆਂ ਹੋਇਆ ਇਹ ਗੱਲ ਆਖੀ ਕਿ ਇਤਿਹਾਸ ਗਵਾਹ ਆ ਕਿ ਲਛਮਣ ਸਿੰਘ ਭਾਰੋਵਾਲੀ ਦੀ ਅਗਵਾਈ ਦੇ ਹੇਠ 99 ਸਾਲ ਪਹਿਲਾਂ ਨਨਕਾਣਾ ਸਾਹਿਬ ਦੇ ਜਿਹੜਾ ਗੁਰਦੁਆਰੇ ਨੂੰ ਲੈ ਕੇ ਜਿਹੜੇ ਆਜ਼ਾਦ ਕਰਾਉਣ ਗਏ ਸੀਗੇ ਔਰ ਸਿੱਖਾਂ ਨੂੰ ਮਹੰਤ ਨਰੈਣ ਦਾਸ ਤੇ ਉਹਦੇ ਗੁੰਡਿਆਂ ਨੇ ਹਮਲਾ ਕਰਕੇ ਜ਼ਖਮੀ ਕਰਤਾ ਸੀ ਔਰ ਜਿਉਂਦਿਆਂ ਦੇ ਉੱਤੇ ਤੇਲ ਪਾ ਕੇ ਸਾੜਤਾ ਸੀ। ਇਸ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਣ ਦਾ ਫੈਸਲਾ ਕੀਤਾ ਸੀ ਔਰ ਇਸ ਅੰਦੋਲਨ ਦੇ ਨਾਲ ਦੇਸ਼ ਦੀ ਆਜ਼ਾਦੀ ਨਹੀਂ ਰੱਖੀ ਗਈ ਸੀ। ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਕਿ ਪ੍ਰਕਾਸ਼ ਸਿੰਘ ਬਾਦਲ 19 ਸਾਲਾਂ ਤੱਕ ਸੂਬੇ ਦੇ ਮੁੱਖ ਮੰਤਰੀ ਰਹੇ, ਉਹਨਾਂ ਕਦੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਨਹੀਂ ਕੀਤਾ, ਨਾ ਉਹਨਾਂ ਦੀ ਯਾਦ ਦੇ ਵਿੱਚ ਕਿਸੇ ਥਾਂ ਇੱਕ ਇੱਟ ਲਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕਬਜ਼ੇ ਦੇ ਹੇਠ ਹੈ, ਪਰ ਸ਼੍ਰੋਮਣੀ ਕਮੇਟੀ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਕਦੇ ਯਾਦ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਯਾਦਗਾਰ ਬਣਾਈ ਸੀ ਔਰ ਮਹੰਤਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਅੱਜ ਮਾਡਰਨ ਮਹੰਤਾਂ ਦੇ ਕੋਲੋਂ ਆਜ਼ਾਦ ਕਰਵਾਉਣ ਦੀ ਜਿਹੜੀ ਉਹ ਲੋੜ ਹੈ। ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਆਖੀ ਕਿ ਅਸੀਂ ਪਹਿਲਾਂ ਸਿੱਖ ਤੇ ਬਾਅਦ ਦੇ ਵਿੱਚ ਕਾਂਗਰਸੀ ਜਾਂ ਅਕਾਲੀ ਆ। ਉਹਨਾਂ ਨੇ ਕਿਹਾ ਕਿ ਇੱਕ ਸਿੱਖ ਦੀ 600 ਕਿੱਲੇ ਜ਼ਮੀਨ ਸੀਗੀ,
ਉਹਨੇ ਆਪਣੀ ਅੱਧੀ ਜ਼ਮੀਨ ਪਿੰਡ ਨੂੰ ਤੇ ਅੱਧੀ ਜ਼ਮੀਨ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਦੇ ਦਿੱਤੀ, ਪਰ ਅਕਾਲੀ ਨੇ ਉਹਦਾ ਕਦੇ ਜ਼ਿਕਰ ਨਹੀਂ ਕੀਤਾ ਤੇ ਕਾਂਗਰਸ ਸਰਕਾਰ ਨੇ ਉਹਦੇ ਨਾਂ ਤੇ ਸਮਾਰਕ ਤੇ ਸਕੂਲ ਦਾ ਨਾਂ ਰੱਖਿਆ। ਜਿਹੜੇ ਐਚ.ਐਸ. ਫੂਲਕਾ ਸੀ ਉਹਨਾਂ ਨੇ ਜਿਹੜੇ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਸੀ ਉਹਨਾਂ ਦੀ ਹਮਾਇਤ ਕਰਦਿਆਂ ਹੋਇਆ ਇਹ ਗੱਲ ਕਹੀ ਕਿ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਕੋਲੋਂ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਨੂੰ ਮਾਡਰਨ ਮਹੰਤਾਂ ਕੋਲੋਂ ਆਜ਼ਾਦ ਜਿਹੜਾ ਜੀ ਉਹ ਕਰਵਾਉਣ ਦੀ ਲੋੜ ਹੈ। ਔਰ ਹੈਰਾਨਗੀ ਦੇ ਨਾਲ ਥੋੜਾ ਜਿਹਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਮਤੇ ਦੀ ਹਮਾਇਤ ਕੀਤੀ, ਜਿਹਦੇ ਵਿੱਚ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਜੋੜਨ ਤੇ ਜ਼ੋਰ ਦਿੱਤਾ, ਪਰ ਉਹਨਾਂ ਦੀ ਤਜਵੀਜ਼ ਜਿਹੜੀ ਸੀ ਉਹਨੂੰ ਪ੍ਰਵਾਨ ਨਹੀਂ ਕੀਤਾ ਗਿਆ ਜੀ। ਚਲੋ ਆਵਾਜ਼ ਤਾਂ ਉੱਠਣ ਲੱਗੀ ਆ ਨਾ। ਤੇ ਅੱਗੇ ਪੁਲਵਾਮਾ ਦੇ ਕਾਂਡ ਵਾਲੀ ਜੇ ਗੱਲ ਕਰੀਏ, ਉਸ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਦੇ ਵਿਚਾਲੇ ਸ਼ਬਦੀ ਜੰਗ ਤੇਜ਼। ਬਿਲਕੁਲ ਜੀ, ਇਹ ਹੌਲੀ ਹੌਲੀ ਸਹੀ ਕੁਛ ਦਿਨ ਜਿਹੜੇ ਆ ਜੀ ਉਹ ਪਏ ਆ ਤੇ ਹੁਣ ਜਿਹੜਾ ਜੀ ਸਿਆਸੀ ਪਾਰਟੀਆਂ ਇਸ ਸਭ ਕਾਸੇ ਤੋਂ ਨਿਕਲ ਕੇ ਤੇ ਇਲੈਕਸ਼ਨ ਮੋਡ ਦੇ ਵਿੱਚ ਫਿਰ ਜਿਹੜਾ ਜੀ ਉਹ ਆ ਗਈਆਂ। ਔਰ ਇਹ ਇਲੈਕਸ਼ਨ ਮੋਡ ਹੈ ਕਿ ਜਿਹਦੇ ਵਿੱਚ ਪੁਲਵਾਮਾ ਜਿਹੜਾ ਹਮਲਾ ਸੀਗਾ ਜੀ ਉਹਨੂੰ ਸਾਹਮਣੇ ਜਿਹੜਾ ਉਹ ਰੱਖ ਲਿਆ ਗਿਆ। ਹਾਲਾਂਕਿ ਇੱਕ ਅਹਿਮ ਗੱਲ ਇਹ ਵੀ ਜਿਹੜੀ ਜੀ ਉਹ ਰਹੀ ਕਿ ਜਿਹੜੀ ਸੁਪਰੀਮ ਕੋਰਟ ਹੈ ਉਹਨੇ ਮੁੜ ਕੇ ਰਾਫੇਲ ਡੀਲ ਜਿਹੜੀ ਆ ਉਹਦੇ ਉੱਤੇ ਸੁਣਵਾਈ ਕਰਨ ਦੀ ਗੱਲ ਜਿਹੜੀ ਆ ਜੀ ਉਹ ਆਖ ਦਿੱਤੀ ਹੈ ਕਿ ਉਹ ਦੁਬਾਰਾ ਸੁਣਵਾਈ ਇਹਦੇ ਉੱਤੇ ਕਰੂਗੀ। ਮਤਲਬ ਇਹ ਹੈ ਕਿ ਇਹ ਵੀ ਮੁੱਦਾ ਜਿਹੜਾ ਜੀ ਹੁਣ ਉਹ ਭਖ ਸਕਦਾ ਹੈ ਦੁਬਾਰਾ ਫੇਰ, ਜਿਹੜਾ ਪਿਛਲੇ ਕੁਝ ਦਿਨਾਂ ਤੋਂ ਠੰਡਾ ਪੈ ਗਿਆ ਪੁਲਵਾਮਾ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ। ਕਾਂਗਰਸ ਨੇ ਇਹ ਗੱਲ ਜਿਹੜੀ ਦੀ ਮੀਡੀਆ ਰਿਪੋਰਟਾਂ ਦਾ ਹਵਾਲਾ ਜਿਹੜਾ ਜੀ ਉਹ ਦਿੰਦਿਆਂ ਹੋਇਆ ਇਹ ਕਿਹਾ ਕਿ 14 ਫਰਵਰੀ ਨੂੰ ਜਦੋਂ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ CRPF ਦੇ ਕਾਫਲੇ ਦੇ ਉੱਤੇ ਫਿਦਾਈਨ ਹਮਲਾ ਹੋਇਆ, ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਾਰਬੈਟ ਨੈਸ਼ਨਲ ਪਾਰਕ ਦੇ ਵਿੱਚ ਫਿਲਮ ਦੀ ਸ਼ੂਟਿੰਗ ਦੇ ਵਿੱਚ ਜਿਹੜਾ ਜੀ ਰੁੱਝੇ ਹੋਏ ਸੀਗੇ। ਔਰ ਇਹ ਕਿਹਾ ਗਿਆ ਕਿ ਹਮਲੇ ਦੀ ਖਬਰ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਸ਼ਾਮ ਤੱਕ ਉੱਥੇ ਰਹੇ ਤੇ ਕਿਸ਼ਤੀ ਦੇ ਝੂਟਿਆਂ ਦੇ ਨਾਲ ਚਾਹ ਪਾਣੀ ਦਾ ਜਿਹੜਾ ਜੀ ਉਹ ਆਨੰਦ ਲੈਂਦੇ ਰਹੇ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਵੀ ਨਿਸ਼ਾਨਾ ਸਾਧਿਆ ਜੀ। ਉਹਨੇ ਇਹ ਕਿਹਾ ਕਿ ਭਾਜਪਾ ਪ੍ਰਧਾਨ ਤੇ ਦਹਿਸ਼ਤਵਾਦ ਦਾ ਸਿਆਸੀ ਕਰਨ ਜਿਹੜਾ ਜੀ ਉਹ ਕਰਨ ਦਾ ਦੋਸ਼ ਲਾਇਆ। ਜਿਹੜਾ ਪੁਲਵਾਮਾ ਦਹਿਸ਼ਤੀ ਹਮਲਾ ਇਹਨੂੰ ਲੈ ਕੇ ਸਰਕਾਰ ਤੇ ਪ੍ਰਧਾਨ ਮੰਤਰੀ ਦੇ ਉੱਤੇ ਤਿੱਖੇ ਹਮਲੇ ਕਰਦਿਆਂ ਹੋਇਆ ਸੁਰਜੇਵਾਲਾ ਨੇ ਕਿਹਾ ਕਿ ਸੱਤਾ ਦੀ ਆਪਣੀ ਭੁੱਖ ਦੇ ਚੱਲਦਿਆਂ ਪ੍ਰਧਾਨ ਮੰਤਰੀ ਆਪਣੇ ਰਾਜ ਧਰਮ ਨੂੰ ਜਿਹੜਾ ਜੀ ਉਹ ਭੁੱਲ ਗਿਆ। ਜਿਹੜੀਆਂ ਅਖਬਾਰਾਂ ਦੀਆਂ ਰਿਪੋਰਟਾਂ ਸੀਗੀਆਂ ਉਹ ਵੀ ਉਹਨਾਂ ਨੇ ਉਹਦਾ ਹਵਾਲਾ ਜਿਹੜਾ ਜੀ ਉਹ ਦਿੱਤਾ ਕਿ ਹਮਲਾ 14 ਫਰਵਰੀ ਸ਼ਾਮ ਨੂੰ 3 ਵਜੇ ਕੇ ਕੋਈ ਜਿਹੜਾ ਜੀ ਉਹ 10 ਮਿੰਟ ਤੇ ਹੋਇਆ, ਜਦੋਂ ਕਿ ਕਾਂਗਰਸ ਨੇ 5:15 ਵਜੇ ਇਹਦਾ ਆਪਣਾ ਪ੍ਰਤੀਕਰਮ ਜਾਰੀ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹਦੇ ਬਾਰੇ ਪਤਾ ਸੀ, ਇਹਦੇ ਬਾਵਜੂਦ ਪ੍ਰਧਾਨ ਮੰਤਰੀ ਜੋ ਖੁਦ ਨੂੰ ਰਾਸ਼ਟਰਵਾਦੀ ਅਖਵਾਉਂਦੇ ਆ, ਰਾਮਨਗਰ ਦੇ ਕਾਰਬੈਟ ਨੈਸ਼ਨਲ ਪਾਰਕ ਦੇ ਵਿੱਚ ਡਿਸਕਵਰੀ ਚੈਨਲ ਦੇ ਵਾਸਤੇ ਇੱਕ ਫਿਲਮ ਦੀ ਸ਼ੂਟਿੰਗ ਦੇ ਵਿੱਚ ਜਿਹੜਾ ਸੀ ਉਹ ਰੁੱਝੇ ਰਹੇ। ਉਹਨਾਂ ਨੇ ਕਿਹਾ ਕਿ ਇਹ ਸ਼ੂਟਿੰਗ ਸ਼ਾਮ ਦੇ 6:30 ਵਜੇ ਤੱਕ ਚੱਲੀ ਤੇ ਪ੍ਰਧਾਨ ਮੰਤਰੀ ਨੇ 7 ਵਜੇ PWD ਦੇ ਗੈਸਟ ਹਾਊਸ ਦੇ ਵਿੱਚ ਸਰਕਾਰੀ ਖਰਚੇ ਦੇ ਉੱਤੇ ਆਪਣਾ ਚਾਹ ਨਾਸ਼ਤਾ ਕੀਤਾ, ਜਦੋਂ ਕਿ ਦੂਜੇ ਪਾਸੇ CRPF ਜਿਹੜੇ ਸੀ ਉਹ ਉਹਨਾਂ ਦੀ ਸ਼ਹਾਦਤ ਦੇ ਉੱਤੇ ਮੁਲਕ ਦੇ ਵਿੱਚ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਉਹ ਨਹੀਂ ਸਨ ਬਲੇ। ਤੇ ਭਾਜਪਾ ਨੇ ਆਪਣਾ ਪੱਖ ਇਹਦੇ ਉੱਤੇ ਜਿਹੜਾ ਵੀ ਰੱਖਿਆ। ਭਾਜਪਾ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਪੁਲਵਾਮਾ ਹਮਲੇ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਏ ਜਾਣ ਦੇ ਉੱਤੇ ਪਲਟਵਾਰ ਕੀਤਾ ਔਰ ਇਹ ਕਿਹਾ ਕਿ ਵਿਰੋਧੀ ਪਾਰਟੀ ਨੇ ਦਹਿਸ਼ਤੀ ਹਮਲੇ ਦੇ ਮਗਰੋਂ ਸਰਕਾਰ ਤੇ ਸੁਰੱਖਿਆ ਬਲਾਂ ਦੇ ਨਾਲ ਖੜਨ ਦਾ ਡਰਾਮਾ ਰਚਣ ਤੋਂ ਬਾਅਦ ਅੱਜ ਆਪਣਾ ਅਸਲੀ ਰੰਗ ਜਿਹੜਾ ਜੀ ਉਹ ਵਿਖਾ ਦਿੱਤਾ। ਜਿਹੜਾ ਭਾਜਪਾ ਦੇ ਕੇਂਦਰੀ ਆਗੂ ਨੇ ਜੀ ਰਵੀ ਸ਼ੰਕਰ ਪ੍ਰਸਾਦ, ਉਹਨੇ ਇਹ ਗੱਲ ਕਹੀ ਹੈ ਕਿ ਅੱਜ ਜਦੋਂ ਪੂਰਾ ਵਿਸ਼ਵ ਮਜ਼ਬੂਤੀ ਦੇ ਨਾਲ ਭਾਰਤ ਦੇ ਨਾਲ ਖੜਾ ਤੇ ਕਾਂਗਰਸ ਹਥਿਆਰਬੰਦ ਫੌਜਾਂ ਦੇ ਹੌਸਲੇ ਨੂੰ ਕਮਜ਼ੋਰ ਕਰਨ ਦਾ ਯਤਨ ਜਿਹੜਾ ਜੀ ਉਹ ਕਰ ਰਹੀ ਹੈ। ਜਿਹੜਾ ਰਵੀ ਸ਼ੰਕਰ ਪ੍ਰਸਾਦ ਹੈ ਜੀ, ਉਹਨਾਂ ਨੇ ਕਾਂਗਰਸ ਦੇ ਵੱਲੋਂ ਪ੍ਰਧਾਨ ਜਿਹੜੇ ਮੰਤਰੀ ਦੇ ਉੱਤੇ ਕੀਤੇ ਜਿਹੜਾ ਸ਼ਰਮਨਾਕ ਹਮਲੇ ਦੀ ਨਿਖੇਧੀ ਔਰ ਇਹ ਕਿਹਾ ਕਿ ਪੁਲਵਾਮਾ ਹਮਲੇ ਵਾਲੇ ਦਿਨ ਮੋਦੀ ਜਿਹੜੇ ਨੇ ਉਹ ਸ਼ੇਰਾਂ ਦੀ ਸੰਭਾਲ ਦੇ ਬਾਰੇ ਅਧਿਕਾਰਤ ਪ੍ਰੋਗਰਾਮ ਤਹਿਤ ਉੱਤਰਾਖੰਡ ਦੇ ਵਿੱਚ ਗਏ ਸੀਗੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕੀ ਕਾਂਗਰਸ ਨੂੰ ਪੁਲਵਾਮਾ ਹਮਲੇ ਬਾਰੇ ਕੋਈ ਅਗਾਊਂ ਜਾਣਕਾਰੀ ਸੀ, ਸਾਨੂੰ ਤਾਂ ਇਹਦੇ ਬਾਰੇ ਜਿਹੜਾ ਜੀ ਉਹ ਕੋਈ ਪਤਾ ਨਹੀਂ ਸੀਗਾ। ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਜਿਹੜੀ ਆ ਉਹ ਇਮਰਾਨ ਖਾਨ ਦੀ ਬੋਲੀ ਜਿਹੜੀ ਆ ਉਹ ਬੋਲ ਰਹੀ ਹੈ। ਔਰ ਇਹ ਜਿਹੜਾ ਜੀ ਹਮਲਾ ਜਿਹੜਾ ਸ਼ਬਦੀ ਹਮਲਾ ਸ਼ੁਰੂ ਹੋਇਆ ਅੱਤਵਾਦੀ ਜਿਹੜਾ ਜੀ ਉਹ ਹਮਲੇ ਨੂੰ ਲੈ ਕੇ
ਇਹ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਹੁਣ ਇਹ ਵਾਦ ਵਿਵਾਦ ਜਿਹੜਾ ਜੀ ਉਹ ਵਧੂਗਾ, ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਸ਼ਾਂਤ ਬੈਠੀਆਂ ਸੀਗੀਆਂ ਸਾਰੀਆਂ ਨੇ ਸਾਰੀਆਂ ਇਸ ਹਮਲੇ ਵਾਲੇ ਮਾਮਲੇ 'ਚ, ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਰੋਸ ਸੀਗਾ, ਉਹ ਹੁਣ ਸਮਾਂ ਸ਼ਾਇਦ ਲੰਘ ਗਿਆ ਤੇ ਅੱਗੋਂ ਜਿਹੜਾ ਜੀ ਇਹ ਸ਼ਬਦੀ ਹਮਲੇ ਇੱਕ ਦੂਜੇ ਦੇ ਉੱਤੇ ਹੋਰ ਵਧਣਗੇ। ਦੇਖੋ ਜੀ, ਮਾਵਾਂ ਦੇ ਪੁੱਤ ਚਲੇ ਗਏ ਆ, ਪਰ ਜਿਹੜੀਆਂ ਰਾਜਸੀ ਪਾਰਟੀਆਂ ਨਾ ਆਪਣੀਆਂ ਕੁਰਸੀਆਂ ਬਚਾ ਕੇ ਰੱਖਣਗੀਆਂ। ਤੇ ਅੱਗੇ ਗੱਲ ਕਰਦੇ ਹਾਂ, ਜਿਹੜੀ ਵਿਵਾਦਤ ਚਾਰਟਰਡ ਕੰਪਨੀ ਸੀਗੀ ਉਸ ਦੇ ਪੈਸੇ ਵੀ ਵਧਾ ਦਿੱਤੇ ਗਏ ਆ ਤੇ ਉਸ ਨੂੰ ਐਕਸਟੈਂਡ ਵੀ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ। ਦੇਖੋ ਜੀ, ਇਹ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਆ, ਜਿਹਦੇ ਵਿੱਚ SS ਕੋਹਲੀ ਐਂਡ ਐਸੋਸੀਏਟ ਕੰਪਨੀ ਹੈ, ਇਹਦਾ ਜਿਹੜਾ ਸਮਾਂ ਐਕਸਟੈਂਡ ਕੀਤਾ ਗਿਆ ਔਰ ਇਹਨੂੰ ਜਿਹੜੀ ਫੀ ਦਿੱਤੀ ਜਾਂਦੀ ਆ ਉਹਦੇ ਵਿੱਚ ਵਾਧਾ ਕੀਤੇ ਜਾਣ ਦੇ ਫੈਸਲੇ ਦਾ ਸਖਤ ਵਿਰੋਧ ਜਿਹੜਾ ਸੀ ਉਹ ਹੋਇਆ। ਇਹਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਵੱਲੋਂ ਇਸ ਚਾਰਟਰਡ ਅਕਾਊਂਟੈਂਟ ਕੰਪਨੀ ਦੇ ਜਿਹੜਾ ਕਾਰਜਕਾਲ ਹੈ ਉਹਦੇ 'ਚ 5 ਸਾਲ ਤੇ ਉਹਨਾਂ ਨੂੰ ਦਿੱਤੇ ਜਾਂਦਾ ਜਿਹੜਾ ਪੈਸਾ ਆ ਉਹਦੇ ਵਿੱਚ 5% ਦਾ ਵਾਧਾ ਕਰ ਦਿੱਤਾ ਗਿਆ। ਆਡਿਟ ਤੇ GST ਸਣੇ ਜਿਹੜਾ ਜੀ ਇਹ ਕੰਮਕਾਰ ਨੂੰ ਦੇਖ ਰਹੀ ਸਤਿੰਦਰ ਸਿੰਘ ਕੋਹਲੀ ਚਾਰਟਰਡ ਅਕਾਊਂਟੈਂਟ ਦੀ ਇਸ ਕੰਪਨੀ ਨੂੰ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1 ਕਰੋੜ ਰੁਪਏ ਦਾ ਭੁਗਤਾਨ ਕਰਦੀ ਹੈ ਔਰ ਕੰਪਨੀ ਨੂੰ ਸੁਖਬੀਰ ਸਿੰਘ ਬਾਦਲ ਦੇ ਚਹੇਤਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ। ਜੁਲਾਈ 14 ਦੇ ਵਿੱਚ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਦੌਰਾਨ ਵੀ ਵਿਰੋਧੀ ਸੁਰਾਂ ਉੱਠੀਆਂ ਸੀਗੀਆਂ। ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੰਪਨੀ ਦੀਆਂ ਸੇਵਾਵਾਂ ਤੁਰੰਤ ਖਾਰਜ ਕਰ ਦਿੱਤੀਆਂ ਸੀ, ਪਰ ਪਾਰਟੀ ਪੱਧਰ ਦੇ ਉੱਤੇ ਪਏ ਦਬਾਅ ਕਰਕੇ 24 ਘੰਟਿਆਂ ਦੇ ਵਿੱਚ ਇਹ ਸੇਵਾਵਾਂ ਫੇਰ ਬਹਾਲ ਹੋ ਗਈਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਾਧੇ ਨੂੰ ਜਾਇਜ਼ ਠਹਿਰਾਇਆ, ਪਰ ਇਹਦਾ ਉਹ ਕਾਰਨ ਦੱਸਣ ਤੋਂ ਅਸਮਰੱਥ ਜਿਹੜੇ ਆ ਜੀ ਉਹ ਰਹੇ ਕਿ ਕਾਰਨ ਇਹਦਾ ਜਿਹੜਾ ਉਹ ਕੀ ਆ, ਕਿਉਂਕਿ ਇਹ ਕਿਹਾ ਜਾਂਦਾ ਕਿ ਜਿਹੜਾ ਬਾਦਲ ਪਰਿਵਾਰ ਦਾ ਕਾਰੋਬਾਰ ਹੈ ਉਹ ਇੱਕ ਕੰਪਨੀ ਦੇਖਦੀ ਹੈ। ਕੁਝ ਜਿਹੜੀਆਂ ਅੰਦਰਲੀਆਂ ਜਿਹੜੀਆਂ ਗੱਲਾਂ ਨੇ ਜੀ ਉਹ ਇਹ ਵੀ ਦੱਸਦੀਆਂ ਨੇ ਕਿ ਪੈਸੇ ਜਿਹੜੇ ਆ ਨਾ ਜੀ ਉਹ ਦੇ ਦਿੱਤੇ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਜਿਹੜੇ ਦੂਜੇ ਨਿੱਜੀ ਕੰਮ ਨੇ ਕੰਪਨੀਆਂ ਦੇ ਇਹਨਾਂ ਦੇ ਉਹ ਜਿਹੜੇ ਆ ਜੀ ਉਹ ਕਰਵਾਏ ਜਾਂਦੇ ਆ ਉਸੇ ਹੀ ਪੈਸੇ ਦੇ ਜਿਹੜਾ ਜੀ ਉਹ ਅੰਦਰ। ਇਹ ਐਕਚੁਅਲੀ ਤਰੀਕਾ ਜਿਹੜਾ ਜੀ ਇਹ ਅਪਣਾਇਆ ਹੋਇਆ। ਸੋ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਨੇ, ਤੁਹਾਨੂੰ ਪਤਾ ਹੀ ਹੈ ਜੀ, ਉਹ ਤਾਂ ਇੱਕ ਕਿਸਮ ਦੇ ਨਾਲ ਰਬੜ ਸਟੈਂਪ ਨੇ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਆਉਂਦੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਯੂਨੀਵਰਸਿਟੀ ਆ ਉਹਦਾ ਮੁੱਦਾ ਅਜੇ ਆਪਣੀ ਜਗ੍ਹਾ ਦੇ ਉੱਤੇ ਇਸੇ ਕਰਕੇ ਜਿਹੜਾ ਜੀ ਉਹ ਚੱਲੀ ਜਾਂਦਾ। ਉੱਥੋਂ ਦਾ ਜਿਹੜਾ ਵਾਈਸ ਚਾਂਸਲਰ ਸੀਗੇ ਜੀ ਉਹਨਾਂ ਨੂੰ ਚੱਲਦਾ ਕਰ ਦਿੱਤਾ ਗਿਆ। ਉਹਦੀ ਜਗ੍ਹਾ ਦੇ ਉੱਤੇ ਉਹ ਆਪਣੇ ਕਿਸੇ ਖਾਸ ਬੰਦੇ ਨੂੰ ਜਿਹੜਾ ਜੀ ਉਸ ਜਗ੍ਹਾ ਦੇ ਉੱਤੇ ਫਿੱਟ ਕਰਨਾ ਜਿਹੜਾ ਜੀ ਉਹ ਚਾਹੁੰਦੇ ਆ। ਤੋ ਇਹ ਸਾਰਾ ਕੁਝ ਜਿਸ ਕਿਸਮ ਦੇ ਨਾਲ ਆਪਾਂ ਪਹਿਲਾਂ ਮਾਡਰਨ ਮਹੰਤਾਂ ਦੀ ਜਿਹੜੀ ਗੱਲ ਕੀਤੀ ਆ, ਇਹ ਠੀਕ ਆ, ਇਹ ਲਫ਼ਜ਼ ਹੋ ਸਕਦਾ ਚੁੱਭਵਾਂ ਹੋਵੇ ਕਿਸੇ ਨੂੰ, ਪਰ ਜੇ ਤੁਸੀਂ ਆਹ ਚੀਜ਼ਾਂ ਸਾਰੀਆਂ ਦੇਖਦੇ ਹੋ ਤੇ ਉਹ ਲੱਗਦਾ ਕਿ ਮਾਡਰਨ ਮਹੰਤ ਜਿਹੜਾ ਲਫ਼ਜ਼ ਹੈ ਉਹ ਬਿਲਕੁਲ ਸਹੀ ਆ। ਔਰ ਇਹ ਜਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਚਰੂੜ ਰਹੇ ਆ ਸੰਗਤ ਦਾ ਜਿਹੜਾ ਚੜਾਵਾ ਆ ਉਹਨੂੰ ਕਰੋੜ ਰੁਪਈਆ, ਜੇ ਕਿਤੇ ਇਹਦਾ ਤੁਸੀਂ ਮੰਨ ਲਓ ਅਖਬਾਰਾਂ ਜਿਹੜੇ ਜੀ ਉਹ ਇਸ਼ਤਿਹਾਰ ਦਿਓ ਕਿ ਆਹ ਕੰਮ ਕਰਨੇ ਆ, ਕੋਈ ਚਾਰਟਰਡ ਕੰਪਨੀ ਮੂਹਰੇ ਆਵੇ, ਤੇ ਮੇਰਾ ਖਿਆਲ ਇਸ ਤਰ੍ਹਾਂ ਦੇ ਇਸ ਭਾਈਚਾਰੇ ਦੇ ਵਿੱਚ ਲੋਕ ਬੈਠੇ ਆ ਜਿਹੜੇ ਇਦੋਂ ਅੱਧੇ ਪੈਸੇ ਦੇ ਉੱਤੇ ਕੰਮ ਜਿਹੜਾ ਜੀ ਉਹ ਕਰ ਦੇਣਗੇ, ਇਸ ਕਰਕੇ ਵੀ ਚਲੋ ਇਹ ਧਾਰਮਿਕ ਜਿਹੜਾ ਜੀ ਉਹ ਕੰਮ ਹੈ। ਪਰ ਉੱਥੇ ਧਾਰਮਿਕ ਵਾਲੀ ਗੱਲ ਤਾਂ ਹੈ ਨਹੀਂ ਨਾ, ਜੇ ਤਾਂ ਬਿਜ਼ਨਸ ਜਿਹੜਾ ਜੀ ਉਹ ਬਣਾ ਲਿਆ ਹੈ। ਬਿਲਕੁਲ, ਨਾਲੇ ਨਿੱਜੀ ਕੰਮਾਂ ਦੀ ਦੇਖ ਰੇਖ ਕੌਣ ਕਰੂਗਾ। ਤੇ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕरें ਕਿ ਬਿਜਲੀ ਦਾ ਮੁੱਦਾ ਲਿਆ ਹੋਇਆ ਉਹਨਾਂ ਨੇ, ਤੇ ਆਪ ਵਿਧਾਇਕਾਂ ਨੂੰ ਕਾਂਗਰਸੀ ਰਾਣਾ ਗੁਰਜੀਤ ਦਾ ਸਾਥ ਮਿਲਿਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ ਹੋਰੀ, ਉਹਨਾਂ ਨੇ ਇਹ ਗੱਲ ਆਖੀ ਆ ਕਿ ਪਿਛਲੀ ਜਿਹੜੀ ਬਾਦਲ ਦੀ ਸਰਕਾਰ ਸੀ ਉਹਦੇ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਲੈ ਕੇ ਜਿਹੜੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਉਹਦੇ ਨਾਲ ਕੀਤੇ ਗਏ ਮਹਿੰਗੇ ਸਮਝੌਤੇ ਜਿਹੜੇ ਆ ਉਹ ਤੁਰੰਤ ਰੱਦ ਕੀਤੇ ਜਾਣ। ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਜੇ ਪਾਣੀਆਂ ਦਾ ਸਮਝੌਤਾ ਰੱਦ ਕੀਤਾ ਜਾ ਸਕਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ, ਤੇ ਇਹ ਜਿਹੜੇ ਬਿਜਲੀ ਦੇ ਸਮਝੌਤੇ ਆ ਇਹ ਰੱਦ ਕਿਉਂ ਨਹੀਂ ਜਿਹੜਾ ਜੀ ਉਹ ਕੀਤੇ ਜਾ ਸਕਦੇ। ਉਹ ਕਹਿੰਦੇ ਕਿ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਇਹ ਗੱਲ ਆਖੀ ਗਈ ਸੀ ਕਿ ਇਹਨਾਂ ਨੂੰ ਰਿਵਿਊ ਕੀਤਾ ਜਾਊਗਾ। ਹੁਣ ਇਹ ਰਿਵਿਊ ਕੀਤੇ ਜਾਣ ਤੋਂ ਕਿਉਂ ਜਿਹੜਾ ਜੀ ਇਹ ਭੱਜ ਰਹੀ ਹੈ ਇਹ ਕੰਪਨੀ, ਇਹ ਸਵਾਲ ਜਿਹੜਾ ਜੀ ਉਹਨਾਂ ਨੇ ਉਠਾਇਆ। ਔਰ ਜਿਹੜੇ ਗਰੀਬ ਤੇ ਆਮ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਮਹਿੰਗੀ ਬਿਜਲੀ ਤੇ ਪ੍ਰਾਈਵੇਟ ਜਿਹੜੇ ਸਮਝੌਤੇ ਨੇ ਇਹਦੇ ਉੱਤੇ ਰੱਦ ਕਰਨ ਦੇ ਮਾਮਲੇ ਦੇ ਉੱਤੇ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਵੀ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹਮਾਇਤ ਜਿਹੜੀ ਆ ਉਹ ਕੀਤੀ ਗਈ ਹੈ, ਜਿਹਦੇ ਕਰਕੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਔਖੀ ਸਥਿਤੀ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਿਆ। ਜਿਹੜੇ ਵਿਰੋਧੀ ਧਿਰ ਦੇ ਸਨ ਦੀ ਮੈਂਬਰ, ਉਹਨਾਂ ਨੇ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਹੋਇਆ ਬਿਜਲੀ ਮੰਤਰੀ ਨੇ ਉਹਨਾਂ ਵੱਲੋਂ ਉਠਾਏ ਧਿਆਨ ਦਿਵਾਊ ਜਿਹੜਾ ਮਤਾ ਸੀਗਾ, ਬਿਜਲੀ ਮੰਤਰੀ ਨੇ ਬਿਜਲੀ ਦਰਾਂ ਨੂੰ ਠੀਕ ਦੱਸਿਆ, ਪਰ ਉਹਨਾਂ ਨੇ ਪ੍ਰਾਈਵੇਟ ਤਾਪ ਬਿਜਲੀ ਘਰਾਂ ਨਾਲ ਪਿਛਲੀ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਨੂੰ ਰੱਦ ਕਰਨ ਲਈ ਕੁਝ ਕਹਿਣ ਦੀ ਥਾਂ ਦੇ ਉੱਤੇ ਆਪ ਵਿਧਾਇਕਾਂ ਨੂੰ ਇਹ ਪੁੱਛਿਆ ਕਿ ਦਿੱਲੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਰੱਦ ਕਰਨ ਦੀ ਗੱਲ ਕੀਤੀ ਸੀ, ਉਹਨੇ ਰੱਦ ਨਹੀਂ ਕੀਤੇ ਤੇ ਦਿੱਲੀ ਦੇ ਵਿੱਚ ਗਰੀਬਾਂ ਨੂੰ ਮਹਿੰਗੇ ਭਾਅ ਬਿਜਲੀ ਜਿਹੜੀ ਜੀ ਉਹ ਮਿਲਦੀ ਹੈ। ਹੁਣ ਜੇ ਉੱਥੇ ਬਿਜਲੀ ਮੰਨ ਲਓ ਮਿਲਦੀ ਹੈ ਮਹਿੰਗੇ ਭਾਅ, ਤੇ ਕੀ ਇਹ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਜੀ ਉਹ ਬਿਜਲੀ ਮਹਿੰਗੇ ਭਾਅ ਦਿੱਤੀ ਜਾਵੇ, ਜੇ ਮੰਨ ਲਿਆ ਜਾਵੇ ਉਹਨਾਂ ਦੀ ਗੱਲ ਜਿਹੜਾ ਜੀ। ਔਰ ਇਹ ਬਾਰ-ਬਾਰ ਮੰਗ ਉੱਠ ਰਹੀ ਆ ਕਿ ਇਹ ਜਿਹੜੇ ਸਮਝੌਤੇ ਨੇ ਰੱਦ ਕੀਤੇ ਜਾਣ, ਕਿਉਂਕਿ ਪ੍ਰਾਈਵੇਟ ਕੰਪਨੀਆਂ ਨੂੰ ਸਮਝੌਤਿਆਂ ਦੇ ਤਹਿਤ 62,500 ਕਰੋੜ ਰੁਪਏ ਦੇਣੇ ਪੈਣਗੇ ਔਰ ਇਦੋਂ ਪਹਿਲਾਂ ਸਰਕਾਰ 2700 ਕਰੋੜ ਰੁਪਈਆ ਇਹਨਾਂ ਨੂੰ ਦੇ ਚੁੱਕੀ ਹੋਈ ਆ। ਇਹ ਇਸ ਕਰਕੇ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਬੋਝ ਪਾਇਆ ਗਿਆ। ਜਦੋਂ ਇਲੈਕਸ਼ਨਾਂ ਦੇ ਹੋਣੀਆਂ ਸੀ ਤਾਂ ਉਦੋਂ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ, ਮੌਜੂਦਾ ਪ੍ਰਧਾਨ ਵੀ ਨੇ, ਉਹ ਜਿਹੜੇ ਜੀ ਜਾਖੜ ਸਾਹਿਬ, ਉਹ ਬਾਰ-ਬਾਰ ਪ੍ਰੈਸ ਕਾਨਫਰੰਸਾਂ ਲਾ ਕੇ ਸਾਰੀ ਡਿਟੇਲ ਜਿਹੜੇ ਜੀ ਉਹ ਦੱਸਦੇ ਸੀਗੇ ਕਿ ਕਿਹੜੇ ਤਰੀਕੇ ਦੇ ਨਾਲ ਇਹ ਜਿਹੜੇ ਸਮਝੌਤੇ ਨੇ ਕਿੰਨੇ ਸਾਲਾਂ ਦੇ ਵਾਸਤੇ ਲੋਕਾਂ ਨੂੰ ਭੁਗਤਣੇ ਪੈਣਗੇ। ਪਰ ਅੱਜ ਜਿਹੜਾ ਜੀ ਉਹ ਕੋਈ ਇਸ ਮਸਲੇ ਦੇ ਉੱਤੇ ਬੋਲ ਨਹੀਂ ਰਿਹਾ। ਦੇਖੋ ਜੀ, ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਤਾਂ ਮਸਲੇ ਬਹੁਤ ਦਿਸਦੇ, ਜਦੋਂ ਕੁਰਸੀ ਮਿਲ ਜਾਂਦੀ ਆ ਤਾਂ ਫਿਰ ਮਸਲੇ ਵੀ ਭੁੱਲ ਜਾਂਦੇ ਆ। ਅੱਗੇ ਪੰਜਾਬੀ ਡੇ ਸੀਗਾ ਜੀ, ਉਸਦੀ ਜੇ ਭਾਸ਼ਾ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਲੱਖਾ ਸਿਧਾਣਾ ਨੇ ਪੰਜਾਬੀ ਦਿਵਸ ਦੇ ਮੌਕੇ ਦੇ ਉੱਤੇ ਭਾਸ਼ਾ ਵਿਭਾਗ ਵਾਲਿਆਂ ਨੂੰ ਸੁਣ ਕੀਤਾ। ਜਿਹੜਾ ਲੱਖਾ ਸਿਧਾਣਾ ਹੈ, ਕਿਉਂਕਿ ਉਹ ਪਿਛਲੇ ਕੁਝ ਸਮੇਂ ਤੋਂ ਕਾਫੀ ਮਹੀਨਿਆਂ ਤੋਂ ਪੰਜਾਬੀ ਬੋਲੀ ਦੇ ਵਾਸਤੇ ਆਵਾਜ਼ ਤਾਂ ਜਿਹੜੀ ਜੀ ਉਹ ਉਠਾਉਂਦਾ ਆ ਰਿਹਾ ਜੀ। ਇਹਨਾਂ ਹੈ ਕਿ ਉਹਦੀ ਉਠਾਈ ਜਿਹੜੀ ਆਵਾਜ਼ ਹੈ ਉਹਨੂੰ ਇਗਨੋਰ ਕਰ ਦਿੱਤਾ ਜਾਂਦਾ, ਚਾਹੇ ਉਹ ਸਾਈਨਾਂ ਵਾਲੀ ਗੱਲ ਹੋਵੇ, ਪੰਜਾਬੀ ਦੇ ਵਿੱਚ ਲਿਖੇ ਹੋਏ ਜਿਹੜੇ ਉਹ ਸਾਈਨ ਹੋਣ ਇਹਦਾ ਹੋਵੇ, ਤੇ ਚਾਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਾ ਕੇ ਉੱਥੇ ਜਿਹੜੇ ਵਾਈਸ ਚਾਂਸਲਰ ਤੇ ਜਿਹੜੇ ਦੂਜੇ ਤੀਜੇ ਜਿਹੜੇ ਕਾਨਫਰੰਸਾਂ ਹੀ ਅਕਸਰ ਜਿਹੜੀਆਂ ਜੀ ਉਹ ਕਰਦੇ ਆ, ਸੈਮੀਨਾਰ ਕਰਦੇ ਆ, ਉਹਨਾਂ ਨੂੰ ਘੇਰਨ ਵਾਲੀ ਗੱਲ ਹੋਵੇ। ਉਹਦੇ ਵੱਲੋਂ ਜਿਹੜਾ ਤਲਵੰਡੀ ਸਾਬੋ ਤੋਂ ਸ਼ੁਰੂ ਕਰਕੇ ਇੱਕ ਜਿਹੜਾ ਗੁਰਮੁਖੀ ਚੇਤਨਾ ਮਾਰਚ ਹੈ, ਉਹ ਸਮੁੱਚੇ ਪੰਜਾਬ ਦਾ ਜਿਹੜਾ ਜੀ ਉਹ ਗੇੜਾ ਦੇ ਕੇ ਇੱਥੇ ਪਟਿਆਲੇ ਦੇ ਭਾਸ਼ਾ ਵਿਭਾਗ ਦੇ ਵਿੱਚ ਲਿਆ ਕੇ ਮਾਂ ਬੋਲੀ ਦਿਵਸ ਵਾਲੇ ਦਿਨ ਇਹਨੂੰ ਸਮਾਪਤ ਇੱਥੇ ਜਿਹੜਾ ਜੀ ਉਹ ਕੀਤਾ ਗਿਆ। ਹਾਲਾਂਕਿ ਇੱਥੇ ਜਿਹੜਾ ਜੀ ਉਹਨਾਂ ਨੇ ਧਰਨਾ ਲਾ ਦਿੱਤਾ ਇਸ ਜਗ੍ਹਾ ਦੇ ਉੱਤੇ ਭਾਸ਼ਾ ਵਿਭਾਗ ਦੇ ਵਿਹੜੇ ਦੇ ਵਿੱਚ, ਜਿਹੜੀਆਂ ਮੰਗਾਂ ਨੇ ਉਹਨੂੰ ਲੈ ਕੇ ਇੱਥੇ, ਕਿਉਂਕਿ ਉਹ ਸੈਮੀਨਾਰ ਚੱਲ ਰਿਹਾ ਸੀਗਾ ਜੀ ਭਾਸ਼ਾ ਵਿਭਾਗ ਦੇ ਵੱਲੋਂ ਮਾਂ ਬੋਲੀ ਦਿਵਸ ਦੇ ਉੱਤੇ। ਸੈਮੀਨਾਰ ਹੀ ਅਕਸਰ ਕਰਦੇ ਆ ਜੀ, ਉਹੀ 5-4 ਜਿਹੜੇ ਇਹਨਾਂ ਦੇ ਜਾਣਕਾਰ ਹੁੰਦੇ ਆ, ਉਹਨਾਂ ਨੂੰ ਸੱਦ ਕੇ ਉਹਨਾਂ ਦੇ ਗਲਾਂ 'ਚ ਲੋਈਆਂ ਪਾ ਦਿੰਦੇ ਆ ਤੇ ਸਮਝਦੇ ਕਿ ਮਾਂ ਬੋਲੀ ਦਾ ਜਿਹੜਾ ਜੀ ਉਹ ਵਿਕਾਸ ਹੋ ਗਿਆ। ਉੱਥੇ ਕਿਉਂਕਿ ਇਹ ਮਾਰਚ ਪਹੁੰਚ ਗਿਆ ਤੇ ਲੱਖਾ ਸਿਧਾਣਾ ਨੂੰ ਵੀ ਜਿਹੜਾ ਜੀ ਉਹ ਬੋਲਣ ਦਾ ਮੌਕਾ ਮਿਲ ਗਿਆ। ਉਹਨੇ ਜਿਹੜੇ ਸਵਾਲੀਆ ਚਿੰਨ੍ਹ ਸੀਗੇ ਜੀ ਉਹ ਲਾਏ ਭਾਸ਼ਾ ਵਿਭਾਗ ਦੇ ਵਿੱਚ ਜਿਹੜੇ ਕੰਮ ਕਰਦੇ ਆਫਿਸਰ ਨੇ, ਇਸ ਵੇਲੇ ਇੰਚਾਰਜ ਜਿਹੜੇ ਨੇ ਮੈਡਮ ਨੇ, ਉਹਨਾਂ ਦੇ ਇਹ ਪੁੱਛਿਆ ਇਹ ਦੱਸੋ ਕਿ ਤੁਸੀਂ ਪੰਜਾਬ ਦੇ ਕਿੰਨੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਾ ਕੇ ਆਏ ਹੋ ਜਿੱਥੇ ਪੰਜਾਬੀ ਬੋਲਣ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਪਾਬੰਦੀ ਲਾਈ ਹੋਈ ਹੈ, ਉੱਥੇ ਪੰਜਾਬੀ ਬੋਲਣ ਨਹੀਂ ਜਿਹੜੀ ਉਹ ਦਿੱਤੀ। ਔਰ ਉਹਨਾਂ ਨੇ ਇਹ ਸਵਾਲ ਉਠਾਇਆ ਕਿ ਜਦੋਂ ਇੰਨੀਆਂ ਅਸਾਮੀਆਂ ਖਾਲੀ ਪਈਆਂ ਨੇ, ਤੁਸੀਂ ਸਰਕਾਰ ਤੱਕ ਇਹ ਗੱਲ ਕਿਉਂ ਨਹੀਂ ਪਹੁੰਚਾਉਂਦੇ? 550 ਸਾਲਾ ਜਿਹੜਾ ਗੁਰਪੁਰਬ ਆ ਰਿਹਾ ਗੁਰੂ ਨਾਨਕ ਸਾਹਿਬ ਦਾ, ਉਹਦੇ ਮੌਕੇ ਉਹਨਾਂ ਨੇ ਕਿਹਾ ਕਿ ਜੋ ਕਰੋੜਾਂ ਰੁਪਈਆ ਜਿਹੜਾ ਜੀ ਉਹ ਖਰਚਿਆ ਜਾ ਰਿਹਾ, 300 ਕਰੋੜ ਰੁਪਈਆ ਸਰਕਾਰ ਨੇ ਰੱਖ ਲਿਆ, ਪੰਜਾਬ ਸਰਕਾਰ ਨੇ, ਸੈਂਟਰ ਦੀ ਸਰਕਾਰ ਨੇ ਦੇਣਾ, ਪਰ ਭਾਸ਼ਾ ਦੀ ਜਿਹੜੀ ਹੈ ਜੀ ਉਹਦੇ ਵਾਸਤੇ, ਡਿਵੈਲਪਮੈਂਟ ਦੇ ਵਾਸਤੇ, ਭਾਸ਼ਾ ਨੂੰ ਪ੍ਰਮੋਟ ਕਰਨ ਦੇ ਵਾਸਤੇ ਕਿੰਨਾ ਕੁ ਜਿਹੜਾ ਜੀ ਉਹ ਖਰਚਿਆ ਜਾ ਰਿਹਾ? ਕੁਛ ਵੀ ਨਹੀਂ। ਉਹਨਾਂ ਕਿਹਾ ਕਿ ਜਦੋਂ ਜੇ ਗੁਰੂ ਨਾਨਕ ਸਾਹਿਬ ਦੀ ਗੱਲ ਹੋ ਰਹੀ ਆ ਤੇ ਫਿਰ ਜਿਹੜੀ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਉਹਨੂੰ ਪ੍ਰਮੋਟ ਕਰਨ ਦੀ ਗੱਲ ਜਿਹੜੀ ਜੀ ਉਹ ਕਿਉਂ ਨਹੀਂ ਹੋ ਰਹੀ? ਜਿੰਨੇ ਉੱਥੇ ਜਿਹੜਾ ਜੀ ਉਹ ਬੈਠੇ ਸਨ, ਉਹਨਾਂ ਕਿਸੇ ਕੋਲੇ ਇਹਨਾਂ ਗੱਲਾਂ ਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਸੀਗਾ। ਜਿਹੜੇ ਡਾਇਰੈਕਟਰ ਭਾਸ਼ਾ ਵਿਭਾਗ ਦੇ ਵੱਲੋਂ ਜਿਹੜੇ ਧਰਨਾਕਾਰੀ ਸੀ, ਉਹਨਾਂ ਨੂੰ ਰਜ਼ੀਆ ਸੁਲਤਾਨਾ ਦੇ ਨਾਲ ਜਿਹੜੀ ਜੀ ਉਹ ਸਿੱਧੀ ਗੱਲਬਾਤ ਕਰਵਾਉਣ ਦੇ ਜਿਹੜੇ ਮੰਤਰੀ ਨੇ, ਭਰੋਸੇ ਤੋਂ ਬਾਅਦ ਜਿਹੜੇ ਕਾਰਕੁਨ ਸੀ ਉਹ ਥੋੜੇ ਸ਼ਾਂਤ ਹੋਏ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਉਹ ਕਰਵਾ ਦੇਵਾਂਗੇ। ਭਾਸ਼ਾ ਵਿਭਾਗ ਦਾ ਦਫ਼ਤਰ ਇੱਥੇ ਪਟਿਆਲਾ ਦੇ ਵਿੱਚ ਜਿਹੜਾ ਜੀ ਉਹ ਹੈ, ਜਿਹੜੀ ਇੱਥੇ ਲਾਇਬ੍ਰੇਰੀ ਹੈ, ਰੈਫਰੈਂਸ ਲਾਇਬ੍ਰੇਰੀ, ਉਹਨੂੰ ਸਿਉਂਕ ਖਾ ਰਹੀ ਹੈ। ਐਡੀ ਵੱਡੀ ਜਿਹੜੀ ਦਿਓ ਕੱਦ ਬਿਲਡਿੰਗ ਹੈ, ਉਹਦੀ ਰਿਪੇਅਰ ਵਾਸਤੇ ਸਰਕਾਰ ਦੇ ਪੱਲੇ ਜਿਹੜਾ ਜੀ ਉਹ ਕੁਛ ਨਹੀਂ ਹੈਗਾ।
ਰੌਲਾ ਜਿਹੜਾ ਜੀ ਉਹ ਵੱਡਾ। ਪਰ ਇੰਨਾ ਜ਼ਰੂਰ ਆ ਜੀ ਕਿ ਲੱਖਾਂ ਸਿਧਾਰਥ ਨੇ ਉਹਨੇ ਜਿਹੜੀਆਂ ਜੀ ਉਹ ਸੱਚੀਆਂ ਤੇ ਖਰੀਆਂ ਜ਼ਰੂਰ ਮੂੰਹ ਤੇ ਜਾ ਕੇ ਬਿਲਕੁਲ ਚਾਹੀਦੀਆਂ ਵੀ ਹੈਗੀਆਂ ਜੀ। ਸਭ ਕੁਛ ਭੁੱਲੀ ਭੁਲਾਈ ਜਾਂਦੇ ਆ। ਅਤੇ ਅੱਗੇ ਕਸ਼ਮੀਰੀਆਂ ਦੀ ਜੇ ਗੱਲ ਕਰੀਏ, ਜਿਸ ਤਰ੍ਹਾਂ ਸਟੂਡੈਂਟ ਲਈ ਆ ਜਾਂ ਕਸ਼ਮੀਰ ਦੇ ਲੋਕਾਂ ਦੇ ਲਈ ਪੂਰੇ ਭਾਰਤ ਦੇ ਵਿੱਚ ਨਫ਼ਰਤ ਫੈਲੀ ਹੋਈ ਆ, ਪਰ ਉਹਨਾਂ ਨੇ ਸਿੱਖਾਂ ਦੇ ਲਈ, ਵਪਾਰੀਆਂ ਦੇ ਲਈ, ਇੰਸਟੀਟਿਊਸ਼ਨਸ ਦੇ ਲਈ ਦਰਵਾਜ਼ੇ ਖੋਲ੍ਹੇ। ਦੇਖੋ, ਇਹ ਇੱਕ ਨਵੀਂ ਟਾਈਪ ਦੀ ਪਿਰਤ ਹੈ। ਜੇ ਇਹਨੂੰ ਸਮਝਿਆ ਜਾਵੇ ਤਾਂ ਅਜਿਹਾ ਵਿਸ਼ਵ ਦੇ ਵਿੱਚ ਜਿਹੜਾ ਜੀ ਦਿੱਤਾ ਜਾ ਸਕਦਾ ਕਿ ਇੱਕ ਆਵੀ ਤਰੀਕਾ ਹੋ ਸਕਦਾ ਜਿਹੜਿਆਂ ਨੂੰ ਉਹ ਮਨਾਉਣ ਦਾ। ਜੰਮੂ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ, ਕਿੰਨੀ ਦੇਰ ਤੋਂ ਜਿਹੜਾ ਜੀ ਉਹ ਚੱਲ ਰਿਹਾ, ਉਹ ਪੱਥਰਬਾਜ਼ੀ ਆ, ਉਹ ਬੰਦੂਕਾਂ ਨੇ, ਉਹ ਗਨਸ ਨੇ, ਪੈਲਟ ਗਨਸ ਨੇ, ਰੋਜ਼ ਕੀ ਕੁਛ ਜਿਹੜਾ ਜੀ ਉਹ ਹੋ ਰਿਹਾ। ਪੁਲਵਾਮਾ ਦੇ ਹਮਲੇ ਤੋਂ ਬਾਅਦ ਜਿਹੋ ਜਿਹਾ ਮਾਹੌਲ ਜਿਹੜਾ ਜੀ ਉਹ ਬਣਿਆ, ਜਿਹੜੇ ਕਸ਼ਮੀਰੀ ਨੇ, ਮੈਂ ਇੱਕ ਅਖਬਾਰ ਦੀ ਫੋਟੋ ਜਿਹੜੀ ਉਹ ਦੇਖ ਰਿਹਾ ਸੀ, ਉਹਦੇ ਵਿੱਚ ਇੱਕ ਹੋਟਲ ਵਾਲੇ ਨੇ ਬਾਹਰ ਲਿਖ ਕੇ ਜਿਹੜਾ ਜੀ ਉਹ ਲਾਇਆ ਹੋਇਆ ਕਿ ਜਿਹੜੇ ਕਸ਼ਮੀਰੀ ਵਿਜ਼ਿਟਰ ਨੇ ਉਹਨਾਂ ਨੂੰ ਕਮਰਾ ਨਹੀਂ ਮਿਲੂਗਾ। ਇਹ ਇੱਥੇ ਕਿਸੇ ਜਗ੍ਹਾ ਦੇ ਪੰਜਾਬ 'ਚ ਨਹੀਂ ਆ, ਕਿਸੇ ਹੋਰ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਲਾਇਆ ਹੋਇਆ। ਨਫ਼ਰਤ ਭਰੀਆਂ ਜਿਹੜੀਆਂ ਜੀ ਉਹ ਪੋਸਟਾਂ ਜਿਹੜੀਆਂ ਉਹ ਖਿਲਰ ਰਹੀਆਂ ਨੇ। ਬਰਖਾ ਦੱਤ ਨੇ ਇੰਨੀ ਗੱਲ ਜਿਹੜੀ ਵੀ ਕਹਿ ਦਿੱਤੀ ਸੀਗੀ ਕਿ ਜਿਹੜੇ ਕਸ਼ਮੀਰੀਆਂ ਦਾ ਵਿਰੋਧ ਕਰ ਰਹੇ ਆ ਉਹ ਕਿੱਧਰ ਦੇ ਦੇਸ਼ ਭਗਤ ਆ। ਤੇ ਉਹਦੀ ਜਿਹੋ ਜਿਹੀ ਟਰੋਲਿੰਗ ਹੋਈ, ਜੋ ਬੇਹੂਦਾ ਟਾਈਪ ਦੀਆਂ ਪਿਕਚਰਸ ਨੰਗੀਆਂ ਜਿਹੜੀਆਂ ਸੀਗੀਆਂ ਉਹਨੂੰ ਜਿਹੜੀਆਂ ਕੀਤੀਆਂ ਗਈਆਂ ਅਟੈਚ, ਉਹ ਆਪਣੇ ਆਪ ਦੇ ਵਿੱਚ ਜਿਹੜੀ ਸੀ ਕਿਸ ਤਰ੍ਹਾਂ ਦੀ ਨਫ਼ਰਤ ਭਰੀ ਹੋਈ ਹੈ। ਪਰ ਇੱਥੇ ਜਿਹੜਾ ਜੀ ਇੱਕ ਬਿਲਕੁਲ ਡਿਫਰੈਂਟ ਗੱਲ ਹੋਈ। ਇੱਥੇ ਇਹ ਵੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਜਿਹੜੀ ਗੱਲ ਇਹ ਆਖੀ ਸੀ ਕਿ ਕਿਸੇ ਕਸ਼ਮੀਰੀ ਦੇ ਉੱਤੇ ਕੋਈ ਹਮਲਾ ਜਿਹੜਾ ਹੋਇਆ ਤਾਂ ਸਖਤ ਕਾਰਵਾਈ ਹੋਊਗੀ। ਹਮਲੇ ਵਾਲੀ ਗੱਲ ਤਾਂ ਨਹੀਂ ਹੋਈ, ਪਰ ਚਲੋ ਉਹ ਸਰਕਾਰੀ ਐਲਾਨ ਸੀ। ਉਸ ਤੋਂ ਬਿਨਾਂ ਕੁਝ ਜਥੇਬੰਦੀਆਂ ਜਿਹੜੀਆਂ ਸੀਗੀਆਂ ਜੀ ਉਹ ਸਾਹਮਣੇ ਆਈਆਂ, ਇਹਦੇ ਵਿੱਚ ਖਾਲਸਾ ਏਡ ਵੀ ਜਿਹੜੀ ਉਹ ਸ਼ਾਮਲ ਹੈ। ਇਹਨਾਂ ਨੇ ਨਾ ਸਿਰਫ ਜਿਹੜੇ ਇਹ ਕਸ਼ਮੀਰੀ ਸੀਗੇ ਉਹਨਾਂ ਨੂੰ ਜਦੋਂ ਕਿਸੇ ਹਮਲੇ ਦਾ ਡਰ ਸੀਗਾ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਰੱਖਿਆ, ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ। ਇੱਥੇ ਹੀ ਬਸ ਨਹੀਂ, ਬਲਕਿ ਆਪਣੇ ਪੱਲਿਓਂ ਜਿਹੜੇ ਸੀ ਉਹ ਪੈਸੇ ਖਰਚ ਕੇ ਬੱਸਾਂ ਜਿਹੜੀਆਂ ਸੀ ਉਹ ਕਿਰਾਏ ਤੇ ਲੈ ਕੇ ਇਹਨਾਂ ਨੂੰ ਵਾਦੀ ਦੇ ਵਿੱਚ ਪਹੁੰਚਾਇਆ। ਜੰਮੂ ਕਸ਼ਮੀਰ ਇਹਨਾਂ ਦੇ ਆਪੋ ਆਪਣੇ ਘਰਾਂ ਦੇ ਵਿੱਚ ਜਿਹੜਾ ਸੀਗਾ ਉਹ ਪਹੁੰਚਾਇਆ। ਇਹਦਾ ਚਰਚਾ ਜਿਹੜਾ ਸੀਗਾ ਜੀ ਉਹ ਹੋਇਆ। ਕੱਲ ਇੱਕ ਕਾਰਟੂਨ ਵੀ ਬੜਾ ਜਿਹੜਾ ਜੀ ਉਹ ਫੇਮਸ ਵੀ ਹੋਇਆ ਸੀ, ਉਹਦੀ ਟ੍ਰੋਲਿੰਗ ਵੀ ਜਿਹੜੀ ਜੀ ਇਹਨਾਂ ਕੱਟੜਪੰਥੀਆਂ ਨੇ ਬਹੁਤ ਕੀਤੀ, ਜਿਹਦੇ ਵਿੱਚ ਇੱਕ ਸਿੱਖ ਜਿਹੜਾ ਉਹ ਇੱਕ ਜ਼ਖਮੀ ਕਸ਼ਮੀਰੀ ਨੂੰ ਆਪਣੇ ਮੋਢਿਆਂ ਤੇ ਚੁੱਕੀ ਤੁਰਿਆ ਜਾਂਦਾ ਤੇ ਅੱਗੋਂ ਜਿਹੜੇ ਉਹਨੂੰ ਘੇਰਨ ਵਾਲੇ ਆ ਉਹਨਾਂ ਨੂੰ ਉਹ ਮੁੱਕਾ ਵੀ ਵਿਖਾ ਰਿਹਾ ਕਿ ਜੇ ਇਹਦੀ ਹੁਣ ਹਵਾ ਵੱਲ ਵੇਖਿਆ ਤੇ ਫਿਰ ਮੈਂ ਇਹਦੇ ਪਿੱਠ ਤੇ ਹਾਂ। ਇਹ ਇੱਕ ਕਸ਼ਮੀਰੀ ਕਾਰਟੂਨਿਸਟ ਨੇ ਜਿਹੜਾ ਕਾਰਟੂਨ ਕੱਲ ਬਣਾਇਆ ਸੀਗਾ। ਚਲੋ ਇਹ ਕਾਰਟੂਨ ਵਾਲੀ ਗੱਲ ਨਹੀਂ। ਹੁਣ ਜਿਹੜੇ ਉੱਥੋਂ ਕਸ਼ਮੀਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਵੱਲੋਂ ਜਿਹੜੇ ਸਿੱਖਾਂ ਦੇ ਵੱਲੋਂ ਇਹ ਨਿਭਾਏ ਗਏ ਰੋਲ ਨੂੰ ਤੁਸੀਂ ਇਹ ਕਹਿ ਲਓ ਕਿ ਰਿਟਰਨ ਗਿਫਟ ਦੇ ਤੌਰ ਦੇ ਉੱਤੇ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਵੱਖਰੀ ਕਿਸਮ ਦੀਆਂ ਛੋਟਾਂ ਜਿਹੜੀਆਂ ਜੀ ਉਹ ਲਾਈਆਂ ਨੇ। ਇਹ ਪਹਿਲੀ ਵਾਰੀ ਹੈ ਇਸ ਤਰ੍ਹਾਂ ਦਾ ਕੁਝ ਜਿਹੜਾ ਵੇਖਣ ਨੂੰ ਮਿਲ ਰਿਹਾ। ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਜਿਹੜਾ ਲਿਖਿਆ ਜਾ ਹੀ ਰਿਹਾ, ਗਾਂ ਕੁਝ ਸਹੂਲਤਾਂ ਜਿਹੜੀਆਂ ਜੀ ਉਹ ਦਿੱਤੀਆਂ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਉਣ ਤੇ ਪੰਜਾਬ 'ਚ ਇਹਨਾਂ ਨੂੰ ਪਨਾਹ ਦੇਣ ਦੇ ਵਾਸਤੇ ਜਿਹੜੀ ਹੈ ਜੀ ਭਾਈਚਾਰੇ ਦੀ ਸ਼ਲਾਘਾ ਹੋ ਰਹੀ ਹੈ। ਕੁਝ ਕੋਚਿੰਗ ਸੈਂਟਰ ਨੇ, ਕੁਝ ਦੁਕਾਨਾਂ ਨੇ, ਮੈਡੀਕਲ ਕਲੀਨਿਕ ਨੇ, ਉਹਨਾਂ ਨੇ ਵੱਖੋ ਵੱਖਰੀ ਕਿਸਮ ਦੀਆਂ ਪੇਸ਼ਕਸ਼ਾਂ ਕੀਤੀਆਂ ਨੇ। ਔਰ ਇਹ ਗੱਲ ਆਖੀ ਹੈ ਕਿ ਕੋਈ ਵੀ ਸਿੱਖ ਹੈ 50% ਦਵਾਈਆਂ ਜਿਹੜੀਆਂ ਜੀ ਉਹਨਾਂ ਦੇ ਉੱਤੇ ਬਿੱਲ ਦੇ ਉੱਤੇ ਮਾਫੀ। ਕੋਚਿੰਗ ਸੈਂਟਰ ਹੈ ਉਹਨਾਂ ਦੇ ਵਿੱਚ 50% ਛੋਟ ਦੇਣ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਗਈ ਹੈ। ਬਾਰਾਮੂਲਾ ਜ਼ਿਲ੍ਹੇ ਦਾ ਪਿੰਡ ਇੱਥੇ ਪਿੰਡ ਹੈ ਕੰਸਪੋਰਾ, ਉਹਦੇ ਵਿੱਚ ਸੈਯਦ ਬਾਹੂਦੀਨ ਮੈਮੋਰੀਅਲ ਹਾਈ ਸਕੂਲ ਨੇ ਸਿੱਖਾਂ ਦੇ ਬੱਚਿਆਂ ਲਈ 10ਵੀਂ ਤੱਕ ਦਾਖਲੇ ਮੁਫਤ ਕਰਤੇ ਆ। ਕਈ ਜਿਹੜੇ ਕਸ਼ਮੀਰੀ ਮੁਸਲਮਾਨ ਨੇ ਉਹਨਾਂ ਨੇ ਖਾਲਸਾ ਏਡ ਇੰਟਰਨੈਸ਼ਨਲ ਵਰਗੀਆਂ ਜਥੇਬੰਦੀਆਂ ਨੂੰ ਦਾਨ ਦੇਣ ਦੀ ਅਪੀਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਉਮਰ ਅਬਦੁੱਲਾ ਨੇ ਵੀ ਇਹਨਾਂ ਦੇ ਜਿਹੜੀ ਹੈ ਜੀ ਸ਼ਲਾਘਾ ਕੀਤੀ ਹੈ। ਔਰ ਕਸ਼ਮੀਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜੀ ਹੈ ਜੀ ਉਹ ਸ਼ਲਾਘਾ ਕੀਤੀ ਹੈ। ਦੇਖੋ ਇਹ ਖਬਰਾਂ ਤੱਕ ਸੀਮਿਤ ਨਹੀਂ ਜਿਹੜਾ ਜੀ ਉਹ ਰਹਿਣਾ ਚਾਹੀਦਾ। ਜੇ ਇਹ ਵੱਡੇ ਪੱਧਰ ਦੇ ਉੱਤੇ ਗੱਲ ਉੱਠੇ ਕਿ ਆਹ ਤਰੀਕਾ ਨਹੀਂ ਹੋ ਸਕਦਾ ਜੀ ਜਿਹੜਾ ਜੀ ਉਹ ਰੂਸੀਆ ਨੂੰ ਮਨਾਉਣ ਦਾ। ਆਫਟਰ ਆਲ ਉਹਨਾਂ ਦੇ ਮਨਾਂ ਦਾ ਗੁੱਸਾ ਤਾਂ ਜਿਹੜਾ ਜੀ ਉਹ ਮਹਿਸੂਸ ਕਰੋ। ਜੇ ਉਹ ਇੰਨੀ ਗੱਲ ਦੇ ਉੱਤੇ ਪਰਚ ਸਕਦੇ ਆ ਕਿ ਉਹਨਾਂ ਵੱਲ ਇੱਕ ਦੋਸਤੀ ਦਾ ਹੱਥ ਜਿਹੜਾ ਜੀ ਉਹ ਵਧਾਇਆ, ਜੇ ਸਰਕਾਰਾਂ ਦੋਸਤੀ ਦਾ ਹੱਥ ਵਧਾਉਣ ਇਹ ਮਸਲਾ ਹੱਲ ਕਿਉਂ ਨਹੀਂ ਹੋ ਸਕਦਾ ਜੀ। ਮੇਰਾ ਖਿਆਲ ਇਹ ਠੀਕ ਹੈ
ਬਹੁਤ ਸਾਰਾ ਕੁਝ ਜਿਹੜਾ ਉਹ ਨੈਗੇਟਿਵ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਗੱਲ ਕੀਤੀ ਆ, ਮਾਡਰਨ ਮਹੰਤਾਂ ਦੀ ਜਿਹੜੀ ਆ ਉਹ ਗੱਲ ਕੀਤੀ ਆ, ਪਰ ਉਹਦੇ ਬਾਵਜੂਦ ਜਿਹੜਾ ਭਾਈਚਾਰਾ ਹੈ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਜਾਂ ਜਿਹੜੀਆਂ ਖਾਲਸਾ ਏਡ ਵਰਗੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਦੇ ਵਰਗੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹ ਆਪਣੇ ਤੌਰ ਦੇ ਉੱਤੇ ਇੱਦਾਂ ਦਾ ਕੁਝ ਪੋਜ਼ਿਟਿਵ ਜਿਹੜਾ ਨਹੀਂ ਕਰਦੀਆਂ ਨੇ ਜਿਹਦਾ ਚਰਚਾ ਵਿਸ਼ਵ ਭਰ ਦੇ ਵਿੱਚ ਹੁੰਦਾ। ਤੇ ਫਿਰ ਇੱਕ ਤਸੱਲੀ ਕਮ ਸੇ ਕਮ ਜਿਹੜੀ ਆ ਜੀ ਉਹ ਜ਼ਰੂਰ ਹੁੰਦੀ ਆ ਕਿ ਜਿਹੜੇ ਗੁਰੂ ਨਾਨਕ ਨਾਮ ਲੇਵਾ ਨੇ ਉਹ ਅੱਜ ਵੀ ਇਹਨਾਂ ਅਰਬਾਂ ਰੁਪਈਏ ਦੇ ਬਜਟ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਤੋਂ ਬਿਨਾਂ ਕੁਝ ਕਰ ਸਕਦੇ। ਬਿਲਕੁਲ ਬਿਲਕੁਲ ਜੀ, ਆਪਣੇ ਫਲਸਫੇ ਤੇ ਅਸੀਂ ਪਹਿਰਾ ਦੇ ਸਕਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।